ਜਾਗ ਬਿਨਾ ਦੁੱਧ ਜੰਮਦੇ ਨਾ ਬਾਹੂ, ਭਾਵੇਂ ਲਾਲ ਹੋਵਣ ਕੜ ਕੜ ਕੇ ਹੂ। ਤੇ ਬਿਨਾ ਮੁਰਸ਼ਦਾਂ ਰਾਹ ਨਾ ਹੱਥ ਆਵੇ, ਦੁੱਧਾਂ ਬਾਜ ਨਾ ਰਿਜਦੇ ਖੀਰ ਸਾਈਂ। ਅੱਜ ਜਿਹੜੀ ਅਸੀਂ ਗੱਲ ਕਰਨੀ ਹੈ, ਅਜ਼ੀਮ ਉਸਤਾਦ, ਬਹੁਤ ਵੱਡੇ ਮੁਹੱਕਿਕ, ਦਾਨਿਸ਼ਵਰ, ਅਦੀਬ, ਸੋਝਵਾਨ, ਪੰਜਾਬੀ ਜ਼ਬਾਨ ਦੇ ਬਹੁਤ ਵੱਡੇ ਸੇਵਕ, ਅਫਸਾਨਾ ਨਿਗਾਰ ਤੇ ਇੱਕ ਵੱਡੇ ਬੰਦੇ, ਵੱਡੇ ਇਨਸਾਨ, ਡਾਕਟਰ ਸਈਦ ਬੂਟਾ ਸਾਹਿਬ 13 ਅਗਸਤ 2026 ਨੂੰ GC ਯੂਨੀਵਰਸਿਟੀ ਲਾਹੌਰ ਦੇ ਸ਼ੋਭਾ ਪੰਜਾਬੀ ਦੇ ਸਦਰ ਦੇ ਤੌਰ ਤੇ ਰਿਟਾਇਰਡ ਹੋਏ ਨੇ। ਡਾਕਟਰ ਸਈਦ ਬੂਟਾ ਸਾਹਿਬ ਮੈਂ ਅੱਗੇ ਤਾਰਫ ਦੀ ਲੋੜ ਤਾਂ ਕੋਈ ਨਹੀਂ, ਫਰਕ ਜੇ ਉਹ ਲੋਕ ਜਿਹੜੇ ਨਹੀਂ ਜਾਣਦੇ ਮੈਂ ਦੱਸਦਾ ਜਾਵਾਂ ਕਿ 14 ਅਗਸਤ 1966 ਨੂੰ ਪਿੱਪਲ ਬੂਟਾ ਤਹਿਸੀਲ ਲਾਲੀਆਂ ਮੌਜੂਦਾ ਜ਼ਿਲ੍ਹਾ ਚਨਿਓੜ ਦੇ ਜੰਮ ਪੜ੍ਹਨ। MA ਪੰਜਾਬ ਯੂਨੀਵਰਸਿਟੀ ਤੋਂ ਕੀਤਾ, PhD 2003 ਦੇ ਵਿੱਚ ਪੰਜਾਬ ਯੂਨੀਵਰਸਿਟੀ ਤੋਂ ਕੀਤੀ। 1994 ਦੇ ਵਿੱਚ ਆਪਣੀ ਮੁਲਾਜ਼ਮਤ ਦਾ ਆਗਾਜ਼ ਪੰਜਾਬ ਯੂਨੀਵਰਸਿਟੀ ਤੋਂ ਬਤੌਰ ਲੈਕਚਰਰ ਕੀਤਾ, ਫੁੱਲ ਪ੍ਰੋਫੈਸਰ ਹੋਏ। ਫਿਰ 2016 ਦੇ ਵਿੱਚ ਪੰਜਾਬ ਯੂਨੀਵਰਸਿਟੀ ਛੋੜ ਕੇ GC ਯੂਨੀਵਰਸਿਟੀ ਲਾਹੌਰ ਆ ਗਏ। ਉਰਦੂ ਵੀ MA ਕੀਤਾ ਹੋਇਆ, ਪੰਜਾਬੀ 'ਚ MA ਕੀਤਾ ਹੋਇਆ, ਬਹੁਤ ਸਾਰੀ ਕਿਤਾਬਾਂ ਦੇ ਖਾਲਿਕ ਨੇ। ਸਭ ਤੋਂ ਪਹਿਲੀ ਕਿਤਾਬ ਸਟੂਡੈਂਟ ਦੌਰ ਦੇ ਵਿੱਚ ਚੰਦ ਚਨਹਾਂ ਦੇ, ਫਿਰ ਜੰਗ ਦੇ ਗਾਵਣ ਇਕੱਠੇ ਕੀਤੇ ਨੈਣ ਰਹਿੰਦੇ ਤਖਣੂ, ਫਿਰ ਕੁਲਿਆਤ ਸ਼ਾਹ ਅਜ਼ੀਮ ਛਪਾਈ। ਉਸ ਤੋਂ ਬਾਅਦ ਆਵਾਮ ਦੀ ਬੜੀ ਪੁਰਜ਼ੋਰ ਫਰਮਾਇਸ਼ ਤੇ ਬਹੁਤ ਸਾਰੇ ਆਰਟੀਕਲ ਇਕੱਠੇ ਕਰਕੇ ਬਹੁਤ ਖੂਬਸੂਰਤ ਕਿਤਾਬਾਂ, ਪੰਜਾਬੀ ਅਦਬ ਦੇ ਵਿੱਚ ਬਹੁਤ ਵੱਡਾ ਨਾਮ ਹਨ ਦੋਨੋਂ ਕਿਤਾਬਾਂ ਦਾ, ਸਾਂਝ ਸੁਰਤ ਔਰ ਸਾਂਝ ਵਿਚਾਰ। ਜਿਹੜਾ ਅਸਲ ਨਾਮ ਜਿੱਥੋਂ ਨਾ ਕਮਾਇਆ, ਇਸ ਦੌਰਾਨ ਉਹਨਾਂ ਨੇ ਇੱਕ ਕਿਤਾਬ ਤਰਤੀਬ ਦਿੱਤੀ ਜਿਹੜੀ ਕਮਾਲ ਕਹਾਣੀ ਦਾ ਨਾਮ ਤੋਂ ਹੈ। ਇਸ ਕਿਤਾਬ ਨੇ ਦੁਨੀਆ ਭਰ ਦੇ ਵਿੱਚ ਸ਼ੋਹਰਤ ਹਾਸਲ ਕੀਤੀ, ਪੂਰੀ ਦੁਨੀਆ ਤੇ ਕਿਤਾਬ ਵਰਤਾਈ ਗਈ। ਔਰ ਜਿਹੜਾ ਸੰਦਲ ਬਾਰ ਦਾ ਮੂੰਹ ਮੁਹਾਂਦਰਾ ਹੈ, ਖਸੂਸਨ ਜਿਹੜਾ ਜੰਗ ਚਨਿਓੜ ਦੀ ਧਰਤੀ ਹੈ, ਇਸ ਦਾ ਜਿਹੜਾ ਮੂੰਹ ਮੁਹਾਂਦਰਾ ਹੈ, ਇਸ ਦੇ ਜਿਹੜੇ ਸੂਰਮੇ ਨੇ, ਉਹਨਾਂ ਸਾਰਿਆਂ ਨੂੰ ਉਜਾਗਰ ਕੀਤਾ। ਕਮਾਲਦੀਨ ਉਹਨਾਂ ਦੇ ਇਲਾਕੇ ਦਾ ਹੀ ਇੱਕ ਬੰਦਾ ਹੈ, ਉਸ ਤੋਂ ਕਹਾਣੀਆਂ ਸੁਣ ਕੇ ਐਡਿਟ ਕੀਤੀਆਂ। ਔਰ ਇਹ ਕਿਤਾਬ ਐਵੇਂ ਸਮਝੋ ਕਿ ਪੰਜਾਬ ਦਾ ਇੱਕ ਬਹੁਤ ਵੱਡਾ ਦਸਤਾਵੇਜ਼ ਹੈ। ਇਸ ਤੋਂ ਮੈਂ ਅਕਸਰ ਕਹਾਣੀਆਂ ਵੀ ਪੜ੍ਹਦਾ ਰਹਿਣਾ ਜਿਹੜੇ ਤੁਸੀਂ ਸੁਣਦੇ ਰਹਿੰਦੇ ਹੋ। ਇਸ ਤੋਂ ਬਾਅਦ ਦੇਸ਼ ਦੀਆਂ ਵਾਰਾਂ ਜਿਹੜੀਆਂ ਕਿ ਤਕਰੀਬਨ ਜ਼ਿਲ੍ਹਾ ਚਨਿਓੜ ਦੇ ਵਿੱਚ ਜਿਹੜੀਆਂ ਵਿੜੀਆਂ ਦੀਆਂ ਲੜਾਈਆਂ ਨੇ, ਕੌਮਾਂ ਦੀ ਲੜਾਈਆਂ ਨੇ, ਉਹ ਨਜ਼ਮਾਂ ਦੀ ਸੂਰਤ ਵਿੱਚ ਜਿਵੇਂ ਨਜ਼ਮਾਈਆਂ ਗਈਆਂ ਨੇ, ਉਸ ਨੂੰ ਐਡਿਟ ਕੀਤਾ ਔਰ 2 ਜਿਲਦਾਂ ਦੇ ਵਿੱਚ ਦੇਸ਼ ਦੀਆਂ ਵਾਰਾਂ, ਜਿਲਦ ਅਵਲ ਔਰ ਜਿਲਦ 2 ਛਾਪੀਆਂ। ਫਿਰ ਰਾਜ ਕਹਾਣੀ, ਬਾਰ ਕਹਾਣੀ, ਨਾਬਿਰ ਕਹਾਣੀ। ਨਾਬਿਰ ਕਹਾਣੀ ਉਹ ਕਿਤਾਬ ਜਿਹੜੀ ਕਿ ਸਾਡੇ ਬਾਗੀ ਜਿਹੜੇ ਅਸੀਂ ਗਿਣਦੇ ਹਾਂ, ਜਿਵੇਂ ਰਾਏ ਅਹਿਮਦ ਖਾਨ ਖਰੜ ਸ਼ਹੀਦ ਨੇ, ਭਗਤ ਸਿੰਘ, ਇਸ ਤਰ੍ਹਾਂ ਦੇ ਲੋਕਾਂ ਦੀ ਉਹ ਕਹਾਣੀਆਂ ਸ਼ਾਮਿਲ ਨੇ, ਜਿਹੜੇ ਲੋਕ ਕਹਾਣੀਆਂ ਨੇ। ਰਾਜਧਾਰਾ ਤੇ ਲੋਕ ਤਕਣੀ 2020 ਦੇ ਵਿੱਚ ਛਪਾਈ। ਸਿੰਜਾਪ ਇੱਕ ਕਿਤਾਬ ਛਪਾਈ, 4 ਸਿਆਣੇ ਜਿਹੜੇ ਲੋਕ ਕਹਾਣੀ ਦਾ ਮਜਮੂਆ, 4 ਸਿਆਣੇ। ਤੇ ਇੱਕ ਅਫਸਾਨੇ ਦੀ ਕਿਤਾਬ, ਨਾ ਜੰਗ ਛੁੱਟਿਆ ਨਾ ਕੰਨ ਪਾਟੇ। ਬਹੁਤ ਸਾਰੇ ਨੈਸ਼ਨਲ ਔਰ ਇੰਟਰਨੈਸ਼ਨਲ ਸੈਮੀਨਾਰਸ ਔਰ ਕਾਨਫਰੰਸਾਂ ਦੇ ਵਿੱਚ ਸ਼ਿਰਕਤ ਕੀਤੀ। ਬਹੁਤ ਸਾਰੇ PhD, MA ਤੇ MA ਦੇ ਮਕਾਲੇ ਕਰਵਾਏ। ਮੇਰੇ ਸਮੇਤ ਜਿਹੜਾ ਵੱਡਾ ਕੰਮ ਬਣਾਉਂਦਾ ਹੈ, ਮੇਰੇ ਸਮੇਤ ਕਿਤਨੇ ਹੀ ਐਸੇ ਬੰਦੇ ਜਿਹੜੇ ਕਿ ਨਲਾਇਕ ਤਰੀਨ ਬੰਦੇ ਹਨ, ਉਹਨਾਂ ਨੂੰ ਅੰਗਲ ਨਾਪ ਕੇ ਨਾ ਸਿਰਫ ਚੱਲਣਾ ਸਿਖਾਇਆ ਬਲਕਿ ਧਰਤੀ ਤੇ ਜੀਣਾ ਵੀ ਸਿਖਾਇਆ ਤੇ ਧਰਤੀ ਨਾਲ ਜੁੜਤ ਵੀ ਸਿਖਾਈ, ਧਰਤੀ ਵਾਸੀ ਵੀ ਬਣਾਇਆ। ਔਰ ਇਸ ਧਰਤੀ ਨਾਲ ਪਿਆਰ ਮੁਹੱਬਤ ਜਿਹੜਾ ਮੇਰੇ ਤੁਸੀਂ ਵੇਖ ਰਹੇ ਹੋ, ਇਹ ਸਾਰਾ ਡਾਕਟਰ ਸਈਦ ਬੂਟਾ ਸਾਹਿਬ ਦਾ ਹੀ ਕਮਾਲ ਹੈ। ਅਗਰ ਮੇਰੇ 'ਚ ਕੋਈ ਖਾਮੀ ਹੈ ਤਾਂ ਮੇਰੀ ਆਪਣੀ ਹੈ, ਤੇ ਅਗਰ ਕੋਈ ਵੀ ਖੂਬੀ ਹੈ ਤਾਂ ਉਹ ਉਹਨਾਂ ਉਸਤਾਦਾਂ ਦੀ ਮਰਹੂਮ ਮਿਹਨਤ ਹੈ। ਉਹਨਾਂ ਦੇ ਕੋਲ ਜੋ ਕੁਝ ਸਿੱਖਿਆ ਹੈ ਉਹ ਹੀ ਹਾਸਿਲ ਕਰ। ਇੱਕ ਮੈਂ ਨਹੀਂ, ਬਹੁਤ ਵੱਡੇ ਵੱਡੇ ਨਾਮ, ਡਾਕਟਰ ਮਿਰਜ਼ਾ ਮੋਇਨ, ਡਾਕਟਰ ਚੌਧਰੀ ਸਲੀਮ, ਡਾਕਟਰ ਵਸੀਮ ਗਰਦੇਜ਼ੀ, ਡਾਕਟਰ ਫਿਆਜ਼ ਮਗਿਆਣਾ, GC ਯੂਨੀਵਰਸਿਟੀ ਫੈਸਲਾਬਾਦ, ਡਾਕਟਰ ਮੁਨੀਰ ਗੁੱਜਰ ਲਾਹੌਰ ਸਰਗੋਦਾ ਯੂਨੀਵਰਸਿਟੀ, ਡਾਕਟਰ ਜ਼ਹੀਦ ਵੱਟੂ, ਡਾਕਟਰ ਸ਼ਬਨਮ ਇਸਾਕ, ਡਾਕਟਰ ਇਫਤਖਾਰ ਸੁਲਹਿਰੀ, GC ਯੂਨੀਵਰਸਿਟੀ ਲਾਹੌਰ। ਇਸ ਤੋਂ ਬੇਸ਼ੁਮਾਰ ਨੇ, ਬਹੁਤ ਸਾਰੇ ਨਾਮ ਨੇ ਜਿਹੜੇ ਸਾਰੇ ਗਿਣੇ ਨਹੀਂ ਜਾ ਸਕਦੇ, ਜਿਹਨਾਂ ਨੂੰ ਉਹਨਾਂ ਨੇ ਸਾਰਿਆਂ ਨੂੰ ਉਸ ਮਿਹਨਤ ਨਾਲ ਨਾ ਸਿਰਫ ਪੰਜਾਬ ਯੂਨੀਵਰਸਿਟੀ ਤੋਂ ਲੱਗ ਕੇ GC ਜਿਤਨੀ ਵੀ ਯੂਨੀਵਰਸਿਟੀਆਂ ਨੇ, ਫਿਰ ਪੰਜਾਬ ਪਬਲਿਕ ਸਰਵਿਸ ਕਮਿਸ਼ਨ ਜ਼ਰੀਏ ਲੈਕਚਰਰ ਹੋਣ ਦੀ ਇਤਨੀ ਮਦਦ ਔਰ ਰਹਿਨੁਮਾਈ ਦਿੱਤੀ। ਉਹ ਰਿਟਾਇਰਡ ਹੋ ਗਏ ਨੇ। ਫਿਰ ਉਹਨਾਂ ਦਾ ਵੱਡਾ ਕਮਾਲ, ਉਹਨਾਂ ਨੂੰ ਲਾਈਫ ਅਚੀਵਮੈਂਟ ਅਵਾਰਡ ਦਿੱਤਾ ਗਿਆ ਪ੍ਰੋਗਰੈਸਿਵ ਰਾਈਟਰ ਐਸੋਸੀਏਸ਼ਨ ਤਰਫੋਂ। ਜਿਹੜਾ ਸਭ ਤੋਂ ਵੱਡਾ ਕਮਾਲ ਉਹਨਾਂ ਦਾ ਇੱਕ ਹੋਰ ਵੀ ਹੈ,
ਅੱਜ ਤੁਸੀਂ ਵੇਖਿਓ ਸੀ ਕਿ 21 ਸਤੰਬਰ ਨੂੰ, ਕਿਉਂਕਿ ਜਿਹੜੀ 1857 ਦੀ ਜੰਗ ਹੈ, ਰਾਏ ਅਹਿਮਦ ਖਾਨ ਖਲਲ ਦੀ ਸ਼ਹਾਦਤ ਹੈ, ਅੱਜ ਕੱਲ੍ਹ ਪੰਜਾਬ ਦੇ ਬਹੁਤ ਸਾਰੇ ਸ਼ਹਿਰਾਂ ਦੇ ਵਿੱਚ ਇਹ ਮਨਾਇਆ ਜਾਂਦਾ ਹੈ। ਜੇ ਗੌਰ ਕਰੋ ਤੇ ਪਹਿਲਾ ਪ੍ਰੋਗਰਾਮ ਇਸ ਦਾ 21 ਸਤੰਬਰ 2016 ਦੇ ਵਿੱਚ ਪੰਜਾਬ ਇੰਸਟੀਚਿਊਟ ਆਫ ਲੈਂਗੁਏਜ ਆਰਟ ਐਂਡ ਕਲਚਰ ਦੇ ਵਿੱਚ ਖੁਸ਼ ਵਸਿਓ ਦੇਸ਼ ਸਾਡੇ ਦਾ ਨਾਮ ਤੇ ਹੋਇਆ ਹੈ। ਉਸ ਤੋਂ ਪਹਿਲੇ ਰਾਏ ਅਹਿਮਦ ਖਾਨ ਖਰੜ ਸ਼ਹੀਦ ਦੀ ਬਰਸੀ ਕਿਦਾਂ ਵੀ ਨਹੀਂ ਮਨਾਈ ਜਾਂਦੀ। ਫਿਰ 2017 ਦੇ ਵਿੱਚ, 2018 ਦੇ ਵਿੱਚ, 2019 ਦੇ ਵਿੱਚ ਇਸ ਕਾਲਜ ਵਿੱਚ ਜਿੱਥੇ ਮੈਂ ਬੈਠਾ ਗਵਰਨਮੈਂਟ ਗ੍ਰੈਜੂਏਟ ਕਾਲਜ ਜਾਮਿਆ ਮੁਹੰਮਦ ਸ਼ਰੀਫ ਦੇ ਵਿੱਚ ਮੁਸਲਸਲ 3 ਸਾਲ ਉਸੇ ਟਾਈਟਲ ਦੇ ਤਹਿਤ ਖੁਸ਼ ਵਸਿਓ ਦੇਸ਼ ਸਾਡਿਆ ਪ੍ਰੋਗਰਾਮ ਹੁੰਦਾ ਰਿਹਾ। ਔਰ ਉਸ ਦੀ ਜਿਹੜੀ ਰਿਵਾਇਤ ਚੱਲੀ, ਅੱਜ ਪੂਰੇ ਪੰਜਾਬ ਦੇ ਵਿੱਚ ਬਹੁਤ ਸਾਰੇ ਸ਼ਹਿਰਾਂ ਦੇ ਵਿੱਚ 21 ਸਤੰਬਰ ਨੂੰ ਪ੍ਰੋਗਰਾਮ ਹੁੰਦੇ ਨੇ। ਔਰ ਅਹਿਮਦ ਖਾਨ ਖਰੜ ਜਿਹੜਾ ਉਹ ਖੜੀ ਤੇ ਹੋਇਆ ਹੈ। ਖਰੜਾ ਨੂੰ ਵੀ ਬਾਜ਼ੂਕਤ ਕੋਈ ਨਹੀਂ ਪਤਾ, ਉਹ ਜਿਹੜਾ ਅੱਜ ਹੀਰੋ ਪਾਕਿਸਤਾਨ ਦਾ ਜਿਹੜਾ ਪੰਜਾਬ ਦਾ ਉਹ ਸਾਹਮਣੇ ਆਇਆ। ਇਹ ਕਮਾਲ ਵੀ, ਇਹ ਇਨੀਸ਼ੀਏਟਿਵ ਵੀ, ਇਹ ਇਬਤਦਾ ਵੀ, ਇਹ ਮੁੱਢ ਵੀ ਡਾਕਟਰ ਸਈਦ ਬੂਟਾ ਸਾਹਿਬ ਦਾ ਹੀ ਬੱਦਾ ਹੋਇਆ ਹੈ। ਇਸ ਤੋਂ ਇਲਾਵਾ ਜਿਹੜਾ ਅਸਲ ਦੇ ਵਿੱਚ ਜਿਹੜੀ ਚਨਿਓੜ ਦਾ ਮੂੰਹ ਮੁਹਾਂਦਰਾ ਹੈ, ਜੰਗ ਦਾ ਮੂੰਹ ਮੁਹਾਂਦਰਾ ਹੈ, ਵਸੇਬ ਦਾ, ਸੰਦਲਬਾਰ ਦਾ ਮੂੰਹ ਮੁਹਾਂਦਰਾ ਹੈ, ਇਹ ਵੀ ਲੋਕਾਂ ਤੱਕ ਉਹਨਾਂ ਨੇ ਅਪਣਾਇਆ। ਅਫਜ਼ਲ ਸਾਹਿਬ ਨੇ ਇੱਕ ਨਜ਼ਮ ਬੜੀ ਖੂਬਸੂਰਤ ਲਿਖੀ ਹੈ ਉਹਨਾਂ ਦੇ ਵਾਸਤੇ, ਡਾਕਟਰ ਸਈਦ ਬੂਟਾ ਦੀ ਵੇਲ ਨਜ਼ਮ ਦਾ ਟਾਈਟਲ ਹੈ। ਨਜ਼ਮ ਤੁਹਾਨੂੰ ਸੁਣਾਉਣਾ। ਚੰਨ ਚਨਹਾਉ ਸਿੰਝਿਆ ਦਿਲ ਦਰਦਾਂ ਦਾ ਹੌਕਾ, ਸੰਦਲਬਾਰ ਝਰੋਕਾ, ਸੁਰਤ ਗਿਆਨ ਅਗੇਰੜੀ, ਸੱਚ ਸਿਉ ਜੋ ਰੰਗੀ, ਬਾਤ ਸੁਣੀਂਦੀ ਚੰਗੀ, ਚਿੱਤ ਚਲੰਤ ਉਚੇਰੜੀ, ਸੇਕ ਵਗਾਈਂਦਾ ਹੈ ਨਾੜੀ, ਦੀਵਾ ਬਲੇ ਉਜਾੜੀ। ਇਹ ਜਿਹੜਾ ਦੀਵਾ ਬਲੇ ਉਜਾੜੀ ਹੈ, ਇਹ ਵਾਕਈ ਇਸ ਉਜਾੜ ਦਾ ਵਿੱਚ ਇੱਕ ਦੀਵਾ ਹੈ, ਇੱਕ ਰੋਸ਼ਨੀ ਹੈ, ਜਿਨ੍ਹਾਂ ਨੇ ਜੰਗਲ ਵਾਸੀਆਂ ਦੀ ਜ਼ਿੰਦਗੀ ਵੀ ਅੱਗੇ ਜਾ ਕੇ ਵਿਖਾਈ ਹੈ। ਉਹਦਾ ਮੂੰਹ ਮੁਹਾਂਦਰਾ ਵਿਖਾਇਆ ਹੈ ਕਿ ਪੰਜਾਬ ਦੇ ਹੀਰੋ ਕੀ ਨੇ। ਉਸ ਤੋਂ ਪਹਿਲੇ ਹੋਰ ਤਰ੍ਹਾਂ ਦੇ ਹੀਰੋ ਹਨ, ਹੋਰ ਤਰ੍ਹਾਂ ਦੀ ਇੱਕ ਮਾਨਤਾ ਹੈ। ਲੇਕਿਨ ਜਿਸ ਦਿਨ ਦੀ ਕਮਾਲ ਕਹਾਣੀ ਛਪੀ ਹੈ, ਉਸ ਦਿਨ ਦਾ ਪੰਜਾਬ ਦਾ ਇੱਕ ਨਕਸ਼ਾ ਹੀ ਬਦਲ ਗਿਆ, ਪੰਜਾਬ ਦਾ ਮੁਹਾਂਦਰਾ ਹੀ ਬਦਲ ਗਿਆ, ਸਹੀ ਦੱਸੋ ਤਾਂ ਪੰਜਾਬ ਦਾ ਇੱਕ ਨਜ਼ਰੀਆ ਹੀ ਬਦਲ ਗਿਆ। ਮੇਰੇ ਤਰਫੋਂ, ਮੇਰੇ ਸਾਰੇ ਚਾਹਣ ਦੀ ਤਰਫੋਂ ਐਸੀਆਂ ਹਸਤੀਆਂ ਨੂੰ ਸੁਰਖ ਸਲਾਮ ਹੈ। ਅੱਲਾਹ ਤਾਲਾ, ਇਹ ਇੱਕ ਮੰਜ਼ਿਲ ਹੈ ਕਿ ਨੌਕਰੀ ਲੱਗਣਾ ਜਿਵੇਂ ਇੱਕ ਮੰਜ਼ਿਲ ਹੈ, ਨੌਕਰੀ ਤੋਂ ਇੱਜ਼ਤ ਨਾਲ ਰਿਟਾਇਰਮੈਂਟ ਹੋਣਾ ਇੱਕ ਮੰਜ਼ਿਲ ਹੈ। ਅੱਲਾਹ ਤਾਲਾ ਉਹਨਾਂ ਨੂੰ ਇੱਜ਼ਤ ਆਦਰ ਨਾਲ ਰਿਟਾਇਰਮੈਂਟ ਦੇ ਇਸ ਮੰਜ਼ਿਲ 'ਤੇ ਲੈ ਗਿਆ। ਅੱਲਾਹ ਕਰੇ ਕਿ ਉਹਨਾਂ ਦੀ ਲੰਬੀ ਜ਼ਿੰਦਗੀ ਹੋਵੇ ਅਤੇ ਮੇਰੇ ਵਰਗੀਆਂ ਹੋਰ ਵੀ ਐਸੇ ਨਲਾਇਕ ਸਟੂਡੈਂਟਾਂ ਨੂੰ ਪੜ੍ਹਾ ਕੇ ਇਸ ਕਾਬਿਲ ਕਰ ਦੇਵਣ ਕਿ ਉਹ ਬੋਲਣ ਜੋਗੇ ਹੋ ਜਾਵਣ, ਔਰ ਪੰਜਾਬੀ ਜ਼ਬਾਨ ਔਰ ਅਦਬ ਦੀ ਸੇਵਾ ਜਿਹੜੀ ਉਹ ਕਰਦੇ ਪੈਣ ਜੋ ਉਹਨਾਂ ਮੁੱਢ ਬੱਧਾ ਹੋਇਆ, ਜਿਹੜਾ ਲੱਕ ਉਹਨਾਂ ਬੱਧਾ ਹੋਇਆ ਹੈ। ਇਹ ਹੋਰ ਬੰਦ ਤਾਂ ਕੋਈ ਨਹੀਂ ਸਕਦਾ, ਪਰ ਇਹ ਸਾਰੇ ਲਾ ਦੇਵਣ। ਮੇਰੇ ਵਰਗੇ ਹਜ਼ਾਰਾਂ ਬੰਦੇ, ਕਈ ਬੰਦੇ ਜਿਹਨਾਂ ਪੰਜਾਬੀ ਤਾਂ ਹਾਂ, ਪੰਜਾਬੀ ਕਾਜ਼ ਕੋਈ ਨਾ, ਪੰਜਾਬੀ ਦਾ ਸਵਾਲ ਕੋਈ ਨਾ, ਉਹਨਾਂ ਉਸ ਕਾਜ਼ ਨਾਲ ਜੋੜਿਆ, ਉਸ ਸਵਾਲ ਨਾਲ ਜੋੜਿਆ, ਉਸ ਧਰਤੀ ਨਾਲ ਜੋੜਿਆ। ਇਹ ਉਹਨਾਂ ਦਾ ਹੀ ਕਲਾਮ ਹੈ। ਵਸੋ ਪਏ ਅਲਤਾਫ ਪਰਵਾਣੇ ਨੇ ਆਂਦੇ ਵਾਸਤੇ ਹੀ ਆਖਿਆ ਹੀ ਕਿ ਕੋਈ ਆਪਣੇ ਜੋਗੀ ਬਾਲ ਨਾ ਸਕਿਆ, ਕਿਸੇ ਇੰਜ ਬਾਲੀ ਸਾਰੇ ਜੱਗ ਸਕੇ। ਬਹੁਤ ਸ਼ੁਕਰੀਆ।